ਬਿਸਮਿਲ੍ਲਾਹਿਰ ਰਹਿਮਾनिर रहीम। ਸੱਜਣੋ ਤੇ ਮਿੱਤਰੋ, ਸਾਨੂੰ ਪੰਜਾਬੀਆਂ ਨੂੰ ਹਮੇਸ਼ਾ ਤੋਂ ਆਪਣੀ ਕਿਆਦਤ ਨਾਲ ਇਹ ਗਿਲਾ ਰਿਹਾ ਹੈ ਕਿ ਉਹ ਆਪਣੀ ਮਿੱਟੀ ਦੀ ਗੱਲ ਨਹੀਂ ਕਰਦੀ। ਸਿਆਸੀ ਮਜਬੂਰੀਆਂ ਹਮੇਸ਼ਾ ਪੰਜਾਬ ਦੇ ਮੁਕੱਦਮੇ ਉੱਤੇ ਹਾਵੀ ਹੋ ਕੇ ਸਾਡੇ ਉਹਨਾਂ ਹੱਕਾਂ ਨੂੰ ਵੀ ਕੁਰਬਾਨ ਕਰ ਦਿੰਦੀਆਂ ਨੇ ਜਿਹੜੇ ਸਾਡੇ ਦੇਸ਼ ਪੰਜਾਬ ਵਿੱਚ ਵਸਣ ਵਾਲੇ ਹਰ ਫਰਦ ਦੀ ਮੁੱਢਲੀ ਲੋੜ ਹੈ। ਸੱਚੀ ਪੁੱਛੋ ਤੇ ਸਾਡੇ ਸਿਆਸੀ ਅਸ਼ਰਾਫੀਆਂ ਨੂੰ ਪੰਜਾਬ ਦੇ ਮਫਾਦਾਂ ਨੇ ਹਮੇਸ਼ਾ ਆਪਣੇ ਇਕਤਦਾਰ ਦੀ ਸੂਲੀ ਚਲਾਇਆ। ਆਪਣਾ ਇਕਤਦਾਰ ਪੱਕਾ ਕਰਨ ਵਾਸਤੇ ਪੰਜਾਬ ਦੇ ਮਫਾਦ ਵੇਚੇ ਗਿਆ ਤੇ ਉਹ ਵੱਡੇ ਮਨਸੂਬੇ ਜਿਹੜੇ ਪੰਜਾਬ ਦੀ ਤਰੱਕੀ ਦੇ ਜ਼ਾਮਨ ਹੋ ਸਕਦੇ ਸਨ, ਉਹਨੂੰ ਨਾ ਸਿਰਫ ਇਸ ਕਰਕੇ ਬਰਬਾਦ ਕੀਤਾ ਗਿਆ ਕਿ ਸ਼ਾਇਦ ਇਹ ਕੁਰਬਾਨੀ ਦੇਣ ਮਗਰੋਂ ਸਿੰਧ, KP ਜਾਂ ਬਲੋਚਿਸਤਾਨ ਜਾਂ ਸੂਬਿਆਂ ਵਿੱਚ ਸਾਡੇ ਸਿਆਸੀ ਪੈਰ ਪੱਕੇ ਹੋ ਜਾਣ। ਪੰਜਾਬ ਦੀ ਲੋਕਾਈ ਨੂੰ ਇਹ ਗਿਲਾ ਖਾਸ ਕਰ ਨਵਾਜ਼ ਲੀਗ ਨਾਲ ਹੈ, ਉਸ ਨਵਾਜ਼ ਸ਼ਰੀਫ ਨਾਲ ਜਿਹਨੇ ਪੰਜਾਬ ਉੱਤੇ ਸਭ ਤੋਂ ਲੰਬੇ ਅਰਸੇ ਤੱਕ ਹਕੂਮਤ ਕੀਤੀ। ਇਸ ਸੂਬੇ ਨੂੰ ਯਕੀਨੀ ਤੌਰ ਉੱਤੇ ਤਰੱਕੀ ਦਾ ਮਿਸਾਲੀ ਮਰਕਜ਼ ਬਣਾਇਆ ਅਤੇ ਇਹਦੇ ਨਾਲ ਨਾਲ ਲੋਕਾਈ ਨੂੰ ਉਹ ਸਹੂਲਤਾਂ ਵੀ ਦਿੱਤੀਆਂ ਜਿਹੜੀਆਂ ਕਿਸੇ ਦੂਜੇ ਸੂਬੇ ਕੋਲ ਮੁਯੱਸਰ ਨਹੀਂ। ਮੈਂ ਇਸ ਗੱਲ ਨੂੰ ਮੰਨਦਾ ਹਾਂ ਕਿ ਪੰਜਾਬ ਅੱਜ ਸਿੰਧ, KP ਜਾਂ ਬਲੋਚਿਸਤਾਨ ਤੋਂ ਘੱਟੋ ਘੱਟ 50 ਵਰ੍ਹੇ ਅੱਗੇ ਵੇ। ਪੰਜਾਬ ਦੇ ਦਿਹਾਤ ਹੋਵਣ ਜਾਂ ਫਿਰ ਸ਼ਹਿਰੀ ਜ਼ਿੰਦਗੀ, ਇਹ ਉਸ ਸ਼ਾਨਦਾਰ ਤਰੱਕੀ ਦੀ ਮਿਸਾਲ ਹੈ ਜਿਹੜੀ ਨਵਾਜ਼ ਲੀਗ ਦੀ ਹਰ ਹਕੂਮਤ ਤੋਹਫੇ ਦੇ ਤੌਰ 'ਤੇ ਆਪਣੇ ਲੋਕਾਂ ਨੂੰ ਦਿੰਦੀ ਆਈ ਹੈ। ਇਹ ਸਾਰੀ ਤਰੱਕੀ, ਰੋਸ਼ਨੀਆਂ ਦੀ ਚਕਾਚੌਂਧ ਅਤੇ ਅੱਗੇ ਵੱਧਦਾ ਪੰਜਾਬ, ਇਹ ਸਭ ਆਪਣੀ ਥਾਂ ਹੈ, ਪਰ ਮੇਰਾ ਗਿਲਾ ਹਮੇਸ਼ਾ ਹੀ ਤਰ੍ਹਾਂ ਆਪਣੀ ਥਾਂ ਹੈ। ਨਵਾਜ਼ ਲੀਗ ਦਾ ਫਰਜ਼ ਸੀ ਕਿ ਜੇ ਉਹਨੇ ਜਾਗ ਪੰਜਾਬੀ ਜਾਗ ਦਾ ਨਾਅਰਾ ਲਾਇਆ ਸੀ ਤਾਂ ਫਿਰ ਇਸ ਨਾਅਰੇ ਉੱਤੇ ਪੂਰੇ ਭਾਰ ਨਾਲ ਖਲੋਂਦੀ। ਨਵਾਜ਼ ਲੀਗ ਨਾਲ ਪਹਿਲਾ ਗਿਲਾ ਤਾਂ ਇਹ ਹੈ ਕਿ ਇਹਨੇ ਕਾਲਾਬਾਗ ਡੈਮ ਦੇ ਮਨਸੂਬੇ ਉੱਤੇ ਕੰਪਰੋਮਾਈਜ਼ ਕਰਕੇ ਸੂਬੇ ਦੀਆਂ ਜ਼ਰਈ ਲੋੜਾਂ ਕੁਰਬਾਨ ਕਰਤੀਆਂ। ਇਸ ਜਮਾਤ ਨੇ ਸਿੰਧ ਅਤੇ KPK ਵੱਲੋਂ ਆਉਣ ਵਾਲੇ ਇਤਰਾਜ਼ਾਤ ਦਾ ਜਵਾਬ ਉਸ ਜ਼ੋਰ ਅੰਦਾਜ਼ ਨਾਲ ਨਹੀਂ ਦਿੱਤਾ ਜਿਹਦਾ ਇਹ ਮੁਤਕਾਜ਼ੀ ਸੀ। ਉਂਝ ਵੀ ਪਾਣੀ ਦੀ ਤਕਸੀਮ ਅਤੇ ਦੂਜੇ ਵਸਾਇਲ ਦੀ ਵੰਡ ਦੇ ਮਾਮਲੇ ਉੱਤੇ ਨਵਾਜ਼ ਲੀਗ ਹਮੇਸ਼ਾ ਆਪਣੇ ਸੂਬੇ ਦਾ ਮੁਕੱਦਮਾ ਲੜਨ ਤੋਂ ਪਿਛਾੜ ਹਟਦੀ ਰਹੀ। ਇਹ ਗੱਲ ਤਸਲੀਮ ਕਰਦਾ ਹਾਂ ਕਿ ਮੀਆਂ ਨਵਾਜ਼ ਸ਼ਰੀਫ ਅਤੇ ਉਹਨਾਂ ਦੇ ਵਾਲਦ ਮੀਆਂ ਮੁਹੰਮਦ ਸ਼ਰੀਫ ਕੱਟੜ ਪੰਜਾਬੀ ਅਤੇ ਇਸ ਧਰਤੀ ਨਾਲ ਇਸ਼ਕ ਦੀ ਹੱਦ ਤੱਕ ਲਗਾਓ ਰੱਖਣ ਵਾਲੇ ਸਨ। ਖਾਸ ਕਰ ਨਵਾਜ਼ ਸ਼ਰੀਫ ਹੋਰਾਂ ਜਦ ਵੀ ਆਪਣੇ ਕਰੀਬੀ ਸੱਜਣਾ ਮਿੱਤਰਾਂ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਆਪਣੀ ਬੋਲੀ ਵਿੱਚ ਮੁਕਾਲਮਾ ਅਗਾਂਹ ਵਧਾਇਆ ਹੈ। ਅੱਜ ਵੀ ਉਹਨਾਂ ਦੇ ਦਿਲ ਵਿੱਚ ਚੜ੍ਹਦੇ ਪੰਜਾਬ ਦਾ ਪਿੰਡ ਜਾਤੀ ਉਮਰਾ ਜ਼ਿੰਦਾ ਹੈ। ਆਪਣੇ ਪੰਜਾਬ ਅਤੇ ਧਰਤੀ ਨਾਲ ਇਸ਼ਕ ਖਾਲੀ ਦਾਅਵੇ ਤੱਕ ਮਹਦੂਦ ਨਹੀਂ ਹੋਣਾ ਚਾਹੀਦਾ। ਅਤੇ ਫਿਰ ਜਦ ਬੰਦਾ ਨਵਾਜ਼ ਸ਼ਰੀਫ ਜਿਹਾ ਹੋਵੇ ਜਿਹਨੂੰ ਰੱਬ ਨੇ ਇਕਤਦਾਰ ਦੀ ਬਰਕਤ ਨਾਲ ਵੀ ਨਵਾਜ਼ਿਆ ਹੋਵੇ ਅਤੇ ਫਿਰ ਇਸ਼ਕ ਉਹਦੇ ਉੱਤੋਂ ਅਮਲੀ ਕੰਮ ਕਰਨ ਦੇ ਤਕਾਜ਼ੇ ਵੀ ਕਰਦਾ ਹੈ। ਨਵਾਜ਼ ਸ਼ਰੀਫ ਦੀ ਮੁਲਕੀ ਸਿਆਸਤ ਵਾਲੀ ਸੋਚ ਨੇ ਰਿਆਸਤ ਨੂੰ ਬਹੁਤ ਫਾਇਦਾ ਪਹੁੰਚਾਇਆ, ਪਰ ਸੂਬੇ ਦਾ ਵੱਡਾ ਨੁਕਸਾਨ ਕੀਤਾ। ਉਹਨਾਂ ਸੂਬੇ ਦੇ ਮਫਾਦਾਂ ਦੀ ਕੁਰਬਾਨੀ ਦੇ ਕੇ ਮਰਕਜ਼ ਨੂੰ ਮਜ਼ਬੂਤ ਕਰਨ ਲਈ ਦੂਜੇ ਸੂਬਿਆਂ ਨੂੰ ਉਹ ਵਸਾਇਲ ਵੀ ਦੇ ਦਿੱਤੇ ਜਿਨ੍ਹਾਂ ਉੱਤੇ ਖਾਲਸਤਰ ਦੇਸ਼ ਪੰਜਾਬ ਦੇ ਵਸਣ ਵਾਲੇ ਦਾ ਹੱਕ ਸੀ। ਖੁਦਾ ਰਖਾਸਤਾ ਮੇਰਾ ਮਤਲਬ ਇਹ ਨਹੀਂ ਕਿ ਪੰਜਾਬ ਉੱਤੇ ਹਾਕਮ ਹੋਣ ਵਾਲਾ ਕੋਈ ਵੀ ਸ਼ਖਸ ਮੀਆਂ ਨਵਾਜ਼ ਸ਼ਰੀਫ ਤੋਂ ਵੱਧ ਪੰਜਾਬ ਦਾ ਆਸ਼ਕ ਸੀ ਜਾਂ ਫਿਰ ਨਵਾਜ਼ ਸ਼ਰੀਫ ਦੇ ਦਿਲ ਵਿੱਚ ਕਿਸੇ ਥਾਵੇਂ ਪੰਜਾਬ ਨਾਲ ਬੁਗਜ਼ ਜਾਂ ਕੋਈ ਅਜਿਹੀ ਸੋਚ ਸੀ ਜਿਹਦਾ ਮਕਸਦ ਇਸ ਧਰਤੀ ਨੂੰ ਨੁਕਸਾਨ ਪਹੁੰਚਾਉਣਾ ਹੋਵੇ। ਉਹਨਾਂ ਜੋ ਕੀਤਾ ਉਹਦੇ ਵਿੱਚ ਮੁਲਕੀ ਵਾਧਤ ਅਤੇ ਅਜਿਹੇ ਹੋਰ ਮਕਾਸਦ ਸਨ, ਪਰ ਇਹਦੇ ਜਵਾਬ ਵਿੱਚ ਨਵਾਜ਼ ਸ਼ਰੀਫ ਜਾਂ ਪੰਜਾਬ ਨੂੰ ਕਦੇ ਵੀ ਕੋਈ ਨੇਕ ਨਾਮੀ ਨਹੀਂ ਲੱਭੀ। ਉਹ ਬੇਨਜ਼ੀਰ ਭੱਟੋ ਸ਼ਹੀਦ ਸੀ ਜਾਂ ਫਿਰ ਆਸਫ ਜ਼ਰਦਾਰੀ ਜਾਂ ਫਿਰ ਪੀਪਲ ਪਾਰਟੀ ਦੀ ਦੂਜੀ ਕਿਆਦਤ। ਉਹਨੇ ਹਮੇਸ਼ਾ ਪੰਜਾਬ ਨੂੰ ਮੰਦਾ ਬੋਲਿਆ, ਬੁਰਾ ਭਲਾ ਆਖਿਆ ਅਤੇ ਇਹ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਇਸ ਧਰਤੀ ਦੇ ਸਭੇ ਵਸਾਇਲ ਪੰਜਾਬ ਖੋਹ ਕੇ ਖਾ ਰਿਹਾ ਹੈ। ਪੰਜਾਬ ਬਾਰੇ ਮੰਦਾ ਬੋਲਣ ਦੇ ਇਲਜ਼ਾਮ ਏਡੇ ਸ਼ੱਦੋ ਮੱਧ ਨਾਲ ਲਾਇਆ ਗਿਆ ਕਿ ਇਹ ਤਾਸਰ ਪੱਕਾ ਹੋ ਗਿਆ ਕਿ ਜਿਵੇਂ ਪੰਜਾਬ ਦੂਜੇ ਸੂਬਿਆਂ ਦਾ ਹੱਕ ਖਾ ਰਿਹਾ ਹੈ। ਹਾਲਾਂਕਿ ਹਕੀਕਤ ਇਹ ਤੋਂ ਬਿਲਕੁਲ ਉਲਟ ਸੀ। ਪੰਜਾਬ ਨੇ ਵਸਾਇਲ ਖਾਧੇ ਨਹੀਂ ਬਲਕਿ ਆਪਣੇ ਵਸਾਇਲ ਦੂਜੇ ਸੂਬੇ ਦੀ ਤਰੱਕੀ ਲਈ ਕੁਰਬਾਨ ਕੀਤੇ। ਇਹਦੇ ਬਾਵਜੂਦ ਪੰਜਾਬ ਅਤੇ ਪੰਜਾਬੀ ਕਿਆਦਤ ਦੀ ਕਦੀ ਕੋਈ ਨੇਕ ਨਾਮੀ ਨਹੀਂ ਹੋਈ। ਸੱਜਣ ਪਿਆਰਿਓ, ਜਦ ਮਰੀਮ ਨਵਾਜ਼ ਨੇ ਪੰਜਾਬ ਦੀ ਵਜ਼ਾਰਤ ਆਲਾ ਦਾ ਕਲਮਾ ਸਾਂਭਿਆ ਤਾਂ ਮੈਂ ਉਦੋਂ ਹੀ ਆਖਿਆ ਸੀ ਕਿ ਮਰੀਮ ਨਵਾਜ਼ ਵਿੱਚ ਪੰਜਾਬ ਨਾਲ ਇਸ਼ਕ ਦੇ ਇਜ਼ਹਾਰ ਦੀ ਉਹ ਖੂਬੀ ਮੌਜੂਦ ਹੈ ਜਿਹੜੀ ਇਹ ਸੂਬੇ ਜਾਂ ਪੰਜਾਬ ਦੀ ਧਰਤੀ ਬੜੀ ਮੁੱਦਤ ਤੋਂ ਭਾਲ ਰਹੀ ਹੈ। ਮਰੀਮ ਨਵਾਜ਼ ਗੱਜ ਵੱਜ ਕੇ ਪੂਰੇ ਭਾਰ ਨਾਲ ਪੈਰਾਂ ਉੱਤੇ ਖਲੋ ਕੇ ਆਪਣੀ ਧਰਤੀ ਦਾ ਮੁਕੱਦਮਾ ਲੜਨ ਦੀ ਪੂਰੀ ਸਲਾਹੀਅਤ ਰੱਖਦੀ ਹੈ। ਉਹ ਦਬੰਗ ਲੀਡਰ ਹੈ ਅਤੇ ਐਸੇ ਦਬੰਗ ਲਹਿਜੇ ਵਿੱਚ ਆਪਣੇ ਸਿਆਸੀ ਮੁਖਾਲਫਾਂ ਨੂੰ ਮੁਹਾਤਬ ਵੀ ਕਰਦੀ ਹੈ। ਮੈਨੂੰ ਮਰੀਮ ਨਵਾਜ਼ ਨਾਲ ਹਜ਼ਾਰ ਸਿਆਸੀ ਇਖਤਲਾਫ ਹੋ ਸਕਦੇ ਨੇ, ਉਹਦੇ ਆਸੇ ਪਾਸੇ ਫਿਰਦੇ ਖੁਸ਼ਾਮਦੀ ਟੋਲੇ ਨਾਲ ਮੈਨੂੰ ਕਦੀ ਵੀ ਹਮਦਰਦੀ ਨਹੀਂ ਰਹੀ। ਮੈਂ ਹਮੇਸ਼ਾ ਤੋਂ ਮਰੀਮ ਨਵਾਜ਼ ਨੂੰ ਇਹ ਮਸ਼ਵਰਾ ਦਿੰਦਾ ਆਇਆ ਹਾਂ ਕਿ ਤੁਸੀਂ ਆਪਣੇ ਆਲੇ ਦੁਆਲੇ ਉਹਨਾਂ ਲੋਕਾਂ ਨੂੰ ਇਕੱਠਾ ਕਰੋ ਜਿਹਨਾਂ ਦਾ ਲੋਕਾਈ ਨਾਲ ਬਰਾਹ ਰਾਸਤ ਰਾਬਤਾ ਹੋਵੇ। ਟਿਕਟਾਕ ਰਾਹੀਂ ਜਾਂ ਸੋਸ਼ਲ ਮੀਡੀਆ ਉੱਤੇ ਗੱਲੀ ਬਾਤੀ ਬੜਕਾ ਮਾਰਨ ਵਾਲੇ ਲੋਕ ਤੁਹਾਡੀ ਸ਼ਖਸੀਅਤ ਨੂੰ ਗਹਿਣਾ ਦੇਣਗੇ। ਬਹਰਹਾਲ ਫਿਕਰੀ ਅਤੇ ਅਕਲੀ ਤੌਰ 'ਤੇ ਗਹਿਰਾਏ ਹੋਏ ਲੋਕਾਂ ਦੀ ਮੌਜੂਦਗੀ ਵਿੱਚ ਵੀ ਮਰੀਮ ਨਵਾਜ਼ ਦੀ ਸ਼ਖਸੀਅਤ ਉਸ ਰੋਸ਼ਨ ਸੂਰਜ ਵਾਂਗੂ ਪੂਰੀ ਆਬੋ ਤਾਬ ਨਾਲ ਚਮਕ ਰਹੀ ਹੈ ਜਿਹਦੀ ਰਾਹ ਨਾ ਤੇ ਕਾਲੇ ਬੱਦਲ ਢੱਕ ਸਕਦੇ ਨੇ
ਤੇ ਨਾ ਕੋਈ ਹੋਰ ਅਜਿਹੀ ਸ਼ੈ ਜਿਹੜੀ ਰੋਸ਼ਨੀ ਦਾ ਰਾਹ ਢੱਕ ਲੈਂਦੀ ਹੈ। ਤੁਸੀਂ ਹੈਰਾਨ ਹੋਵੋਗੇ ਕਿ ਮੈਂ ਅੱਜ ਮਰੀਮ ਨਵਾਜ਼ ਹੋਰਾਂ ਦੀ ਇੰਨੀ ਤਾਰੀਫ ਕਿਉਂ ਕਰ ਰਿਹਾ ਵਾਂ। ਮੈਂ ਤਾਂ ਕਦੀ ਵੀ ਆਪਣੀ ਔਲਾਦ ਜਾਂ ਉਹਨਾਂ ਸਕੇ ਰਿਸ਼ਤੇਦਾਰਾਂ ਦੀ ਵੀ ਤਾਰੀਫ ਨਹੀਂ ਕੀਤੀ ਜਿਨ੍ਹਾਂ ਦੇ ਅਹਿਸਾਨਾਂ ਦੇ ਬੋਝ ਨਾਲ ਮੇਰੀ ਗਰਦਨ ਹਮੇਸ਼ਾ ਝੁਕੀ ਰਹਿੰਦੀ ਹੈ। ਤਾਂ ਸੱਜਣ ਬੇਲੀਓ, ਇਹਦੀ ਇੱਕੋ ਵਜ੍ਹਾ ਹੈ ਕਿ ਉਹ ਮੇਰੇ ਦੇਸ਼ ਪੰਜਾਬ ਦਾ ਇਸ਼ਕ ਹੈ, ਜਿਹਨੇ ਮੈਨੂੰ ਹਮੇਸ਼ਾ ਹਰ ਸ਼ੈ, ਹਰ ਨਜ਼ਰੀਆ ਅਤੇ ਹਰ ਸੋਚ ਇੱਕੋ ਜ਼ਾਵੀਏ ਨਾਲ ਵੇਖਣ ਦਾ ਆਦੀ ਬਣਾ ਦਿੱਤਾ ਹੈ। ਉਂਝ ਵੀ ਸੱਚੀ ਗੱਲ ਕਰੀਏ ਤਾਂ ਸੱਚਾ ਆਸ਼ਿਕ ਉਹ ਹੀ ਹੁੰਦਾ ਹੈ ਜਿਹੜਾ ਹਰ ਮਾਮਲਾ ਆਪਣੇ ਮਹਿਬੂਬ ਦੇ ਇਸ਼ਕ ਦੇ ਚਾਨਣ ਵਿੱਚ ਵੇਖਦਾ ਹੈ। ਮਰੀਮ ਨਵਾਜ਼ ਨੇ ਮੇਰੇ ਮਹਿਬੂਬ ਅਤੇ ਹਯਾਤੀ ਦੇ ਮਕਸਦ ਦੇਸ਼ ਪੰਜਾਬ ਬਾਰੇ ਖੁੱਲ੍ਹ ਡੁੱਲ੍ਹ ਕੇ ਗੱਲ ਕੀਤੀ ਅਤੇ ਮੈਨੂੰ ਇੰਝ ਲੱਗ ਰਿਹਾ ਹੈ ਜਿਵੇਂ ਉਹਨੇ ਭਗਤ ਅਤੇ ਖਰਲ ਦੀ ਖਾਲੀ ਹੋਣ ਵਾਲੀ ਜਗ੍ਹਾ ਪੁਰ ਕਰ ਦਿੱਤੀ ਹੈ। ਪੰਜਾਬ ਨੂੰ ਬੜੀ ਮੁੱਦਤ ਮਗਰੋਂ ਅਜਿਹਾ ਲੀਡਰ ਮਿਲਿਆ ਹੈ ਜਿਹੜਾ ਉਹਦੇ ਹੱਕਾਂ ਦੀ ਗੱਲ ਬਰਸਰੇ ਆਮ ਕਰ ਰਿਹਾ ਹੈ। ਮਰੀਮ ਨਵਾਜ਼ ਨੇ ਕੱਲ੍ਹ ਜਲਸੇ ਆਮ ਵਿੱਚ ਖਿਤਾਬ ਕਰਦਿਆਂ ਉਹਨਾਂ ਸਭੇ ਆਵਾਜ਼ਾਂ ਅਤੇ ਨਾਮਨੇ ਸਿਆਸਤਦਾਨਾਂ ਨੂੰ ਬੜਾ ਕਰੜਾ ਜਵਾਬ ਦਿੱਤਾ ਜਿਹੜੇ ਕਈ ਦਿਨਾਂ ਤੋਂ ਪੰਜਾਬ ਬਾਰੇ ਬਕ ਕਰ ਰਹੇ ਸਨ। ਕਦੀ ਸ਼ਰਜੀਲ ਮੇਮਨ ਜਿਹਾ ਮਸ਼ਕੂਕ ਸਿਆਸਤਦਾਨ ਅਤੇ ਕਦੀ ਪੀਪਲਜ਼ ਪਾਰਟੀ ਦੇ ਦੂਜੇ ਨਾਮਨਿਆਦ ਤਰਜਮਾਨ ਪੰਜਾਬ ਦੀ ਸਰਕਾਰ ਅਤੇ ਪੰਜਾਬ ਦੀ ਧਰਤੀ ਦੇ ਖਿਲਾਫ ਖਾਮਖਾਹ ਬਗੈਰ ਕਿਸੇ ਵਜ੍ਹਾ ਤੋਂ ਅਜਿਹੀਆਂ ਤਕਰੀਰਾਂ ਝਾੜ ਰਹੇ ਸਨ ਜਿਹਦਾ ਮਕਸਦ ਸਿਰਫ ਔਰ ਸਿਰਫ ਬੋਗਸ ਅਤੇ ਪੰਜਾਬ ਨਾਲ ਨਫ਼ਰਤ ਸੀ। ਮਰੀਮ ਨਵਾਜ਼ ਹੋਣ ਤੋਂ ਪਹਿਲਾਂ ਉਜ਼ਮਾ ਬੁਖਾਰੀ ਹੋਰਾਂ ਵੀ ਹਲਕੇ ਫੁਲਕੇ ਅੰਦਾਜ਼ ਵਿੱਚ ਇਹਨਾਂ ਨੂੰ ਜਵਾਬ ਦਿੱਤਾ, ਪਰ ਉਹ ਬਾਜ਼ ਨਹੀਂ ਆਏ। ਕੱਲ੍ਹ ਮਰੀਮ ਨਵਾਜ਼ ਨੇ ਖੁੱਲ੍ਹ ਕੇ ਤਕਰੀਰ ਕੀਤੀ ਅਤੇ ਉਹਨਾਂ ਸਭੇ ਆਵਾਜ਼ਾਂ ਨੂੰ ਚੁੱਪ ਕਰਾ ਦਿੱਤਾ ਜਿਹੜੀਆਂ ਪੰਜਾਬ ਦੇ ਖਿਲਾਫ ਟਿਚਕਰਾਂ ਅਤੇ ਤਨਜ਼ ਰਾਹੀਂ ਅਜਿਹੀਆਂ ਸਾਜ਼ਿਸ਼ਾਂ ਰਚਾ ਰਹੀਆਂ ਸਨ ਜਿਨ੍ਹਾਂ ਨਾਲ ਦੋਵਾਂ ਸੂਬਿਆਂ ਵਿੱਚ ਇੱਕ ਅਜਿਹਾ ਫਾਸਲੇ ਦੀ ਲਕੀਰ ਪੈਦਾ ਹੋਣ ਦਾ ਖਦਸ਼ਾ ਸੀ ਜਿਹੜੀ ਪਾਕਿਸਤਾਨ ਦੇ ਹੱਕ ਵਿੱਚ ਹਰਗਿਜ਼ ਨਾ ਹੁੰਦੀ। ਇਸ ਹਿੱਸੇ ਵਿੱਚ ਬੜਾ ਬਾਰੀਕ ਕੰਮ ਕੀਤਾ ਜਾ ਰਿਹਾ ਸੀ ਕਿ ਜਨੂਬੀ ਪੰਜਾਬ ਨੂੰ ਟਾਰਗੇਟ ਕਰਕੇ ਇਹ ਤਾਸਬ ਦੇਣ ਦੀ ਕੋਸ਼ਿਸ਼ ਹੋ ਰਹੀ ਸੀ ਕਿ ਜਿਵੇਂ ਮਰੀਮ ਨਵਾਜ਼ ਅਤੇ ਉਹਨਾਂ ਦੀ ਸਰਕਾਰ ਦੀ ਸਾਰੀ ਤਵੱਜੋ ਸੈਂਟਰਲ ਪੰਜਾਬ ਉੱਤੇ ਹੋਏ। ਜਨੂਬੀ ਪੰਜਾਬ ਮਹਿਰੂਮੀਆਂ ਦੀ ਦਲਦਲ ਦੇ ਨਾਲ ਨਾਲ ਹੜ੍ਹ ਦੀ ਤਬਾਹੀ ਨਾਲ ਜਿਵੇਂ ਨਿਬੜ ਰਿਹਾ ਹੈ, ਉਹਦੇ ਵਿੱਚ ਸਰਕਾਰ ਦਾ ਕੋਈ ਕਿਰਦਾਰ ਨਹੀਂ। ਕੱਲ੍ਹ ਮਰੀਮ ਨਵਾਜ਼ ਹੋਰਾਂ ਨੇ ਜਨੂਬੀ ਪੰਜਾਬ ਵਿੱਚ ਖਲੋ ਕੇ ਵੱਡੀ ਗੱਲ ਕੀਤੀ ਅਤੇ ਆਖਿਆ ਕਿ ਮੈਨੂੰ ਇਹ ਖਿੱਤਾ ਆਪਣੀ ਔਲਾਦ ਵਾਂਗ ਅਜ਼ੀਜ਼ ਹੈ। ਇਸ ਖਿੱਤੇ ਵਿੱਚ ਆਉਣ ਵਾਲੀ ਮੁਸੀਬਤ ਇੰਝ ਹੀ ਹੈ ਜਿਵੇਂ ਮੇਰੇ ਘਰ ਵਿੱਚ ਕੋਈ ਅਜ਼ਾਬ ਉਤਰਿਆ ਹੋਵੇ। ਮੈਂ ਆਪਣੇ ਇੱਕ ਇੱਕ ਭਰਾ, ਭੈਣ ਅਤੇ ਪੁੱਤਰ ਦੇ ਆਬਾਦ ਹੋਣ ਤੀਕਰ ਚੈਨ ਨਾਲ ਨਹੀਂ ਬਵਾਂਗੀ। ਨਾਲ ਹੀ ਉਹਨਾਂ ਹਰ ਉਸ ਸਾਜ਼ਿਸ਼ੀ ਆਵਾਜ਼ ਨੂੰ ਵਾਰਨਿੰਗ ਦੇ ਦਿੱਤੀ ਕਿ ਤੁਸੀਂ ਬਾਜ਼ ਆ ਜਾਓ, ਅਸੀਂ ਪੰਜਾਬ ਦੇ ਵਾਰਸ ਵੀ ਹਾਂ ਅਤੇ ਇਸ ਧਰਤੀ ਦੇ ਰਾਖੇ ਵੀ। ਜਿਹੜੀ ਉਂਗਲ ਪੰਜਾਬ ਵੱਲ ਉੱਠੇਗੀ ਮੈਂ ਉਂਗਲ ਭੰਨ ਦਿਆਂਗੀ। ਮਰੀਮ ਨਵਾਜ਼ ਦੀ ਜੁਰਤ ਨੂੰ ਲੱਖ ਲੱਖ ਸਲਾਮਾਂ। ਸਾਨੂੰ ਬਤੌਰ ਪੰਜਾਬੀ ਅਜਿਹੀ ਦਲੇਰ ਅਤੇ ਨਿਡਰ ਕਿਆਦਤ ਦੀ ਲੋੜ ਹੈ ਜਿਹੜੀ ਮੁਲਕੀ ਮੁਫਾਦਾਂ ਦੇ ਨਾਲ ਨਾਲ ਦੇਸ਼ ਪੰਜਾਬ ਦੇ ਹੱਕਾਂ ਦਾ ਮੁਕੱਦਮਾ ਭਰਵੇਂ ਤਰੀਕੇ ਨਾਲ ਲੜੇ। ਅੱਜ ਲਈ ਇਹ ਨਹੀਂ, ਫਿਰ ਮਿਲਾਂਗੇ ਅਤੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ। ਵਸਦਾ ਰਹੇ ਮੇਰਾ ਸੋਹਣਾ ਪੰਜਾਬ, ਵਸਦੇ ਰਹਿਣ ਇਸ ਦੇਸ਼ ਪੰਜਾਬ ਦੇ ਵਾਸੀ ਅਤੇ ਜਮ ਜੀਵਨ ਇਹਦੇ ਚਾਹੀਵਾਨ ਜਿਹੜੇ ਇਹਦੇ ਹੱਕਾਂ ਦੀ ਗੱਲ ਕਰਦੇ ਨੇ। ਇਜਾਜ਼ਤ ਦਿਓ, ਰੱਬ ਰਾਖਾ।